ਵਾਲੇਕੁਮ, ਸਤਿ ਸ਼੍ਰੀ ਅਕਾਲ। ਸਾਡੇ ਨਾਲ ਹਨ ਆਕਾਸ਼ ਖੁਸ਼ਕਿਸਮਤੀ ਇਹਨਾਂ ਦੀ ਕਿ ਸਾਨੂੰ ਇੱਥੇ ਹੀ ਮਿਲੇ, ਇੱਥੇ ਹੀ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ। ਤੇ ਗੁਰਦੁਆਰਾ ਸਾਹਿਬ ਦੀ ਹਿਸਟਰੀ ਦੇ ਬਾਰੇ ਕੁਝ ਆਕਾਸ਼ ਸਾਹਿਬ ਤੁਹਾਨੂੰ ਦੱਸਣਗੇ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਬਾਬੇ ਦੀ ਵੇਟ ਸਿਆਲਕੋਟ। ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ 'ਤੇ ਆ ਕੇ ਬੇਰੀ ਦੇ ਥੱਲੇ ਬੈਠੇ ਸੀ। ਉਹ ਬੇਰੀ ਗੁਰਦੁਆਰਾ ਸਾਹਿਬ 'ਚ ਹਜੇ ਵੀ ਮੌਜੂਦ ਆ। ਇੱਥੇ ਪਹਿਲੇ ਪੀਰ ਹਮਜ਼ਾ ਗੋਸ ਆਏ ਸੀ ਸਿਆਲਕੋਟ ਸ਼ਹਿਰ ਦੇ ਵਿੱਚ ਅਰਬ 'ਚੋਂ ਇਸਲਾਮ ਦਾ ਪ੍ਰਚਾਰ ਕਰਨ। ਤੇ ਇੱਕ ਪਰਿਵਾਰ ਨੇ ਉਸ ਨਾਲ ਵਾਅਦਾ ਕੀਤਾ ਕਿ ਸਾਡੇ ਘਰ ਔਲਾਦ ਨਹੀਂ ਹੈ ਤੇ ਸਾਡੇ ਘਰ ਦੁਆ ਕਰੋ ਕਿ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਉਹਨਾਂ ਕਿਹਾ ਕਿ ਮੈਂ ਦੁਆ ਤੇ ਰੱਬ ਅੱਗੇ ਕਰਾਂਗਾ, ਜਿਹੜਾ ਪਹਿਲਾ ਪੁੱਤਰ ਹੋਏਗਾ ਮੇਰੇ ਦਰ 'ਤੇ ਸੇਵਾ ਲਈ ਛੱਡ ਕੇ ਜਾਣਾ। ਉਸ ਪਰਿਵਾਰ ਨੇ ਪੀਰ ਹਮਜ਼ਾ ਗੋਸ ਨਾਲ ਵਾਅਦਾ ਕਰ ਲਿਆ। ਜਦੋਂ ਵਾਅਦਾ ਕੀਤਾ ਤੇ ਜਿਹੜਾ ਪਹਿਲਾ ਪੁੱਤਰ ਹੋਇਆ ਪੀਰ ਹਮਜ਼ਾ ਗੋਸ ਉਸ ਦੇ ਕੋਲ ਗਏ, ਜਿਹੜਾ ਤੁਸੀਂ ਮੈਨੂੰ ਵਾਅਦਾ ਕੀਤਾ ਸੀ ਪੂਰਾ ਕਰ ਦਿਓ। ਪਰਿਵਾਰ ਕਹਿੰਦਾ ਸਾਨੂੰ ਪਹਿਲਾ ਪੁੱਤਰ ਬੜਾ ਪਿਆ ਤੇ ਅਸੀਂ ਦੂਸਰਾ ਦਾਂਗੇ। ਜਦੋਂ ਦੂਸਰਾ ਹੋਇਆ ਤਾਂ ਫਿਰ ਕਹਿੰਦੇ ਅਸੀਂ ਤੀਸਰਾ ਪੁੱਤਰ ਦਾਂਗੇ। 3 ਪੁੱਤਰ ਹੋ ਗਏ ਤੇ 8 ਸਾਲ ਹੋ ਗਏ। ਤੇ ਜਿਹੜਾ ਪੀਰ ਹਮਜ਼ਾ ਗੋਸ ਸਨ ਉਹ ਕਹਿੰਦੇ ਕਿ ਜੇ ਤੁਸੀਂ ਮੈਨੂੰ ਵਾਅਦਾ ਕਰ ਦਿੱਤਾ ਸੀ ਹੁਣ ਪੂਰਾ ਕਰ ਦਿਓ, ਬਹੁਤ ਜ਼ਿਆਦਾ ਸਮਾਂ ਹੋ ਗਿਆ। ਜਿਹੜਾ ਪਰਿਵਾਰ ਸੀ ਉਹ ਆਪਣੀ ਔਲਾਦ ਦੇ ਪਿਆਰ 'ਚ ਆ ਕੇ ਤੇ ਪੀਰ ਹਮਜ਼ਾ ਗੋਸ ਨੂੰ ਕਹਿੰਦਾ ਕਿ ਜਿਹੜੀ ਸਾਡੀ ਜਾਇਦਾਦ ਆ, ਧਨ ਦੌਲਤ ਆ, ਤੁਸੀਂ ਉਹ ਲੈ ਲਓ ਤੇ ਸਾਨੂੰ ਮਾਫੀ ਦੇ ਦਿਓ, ਅਸੀਂ ਆਪਣੀ ਔਲਾਦ ਨਹੀਂ ਦੇ ਸਕਦੇ। ਜਿਹੜੇ ਪੀਰ ਹਮਜ਼ਾ ਗੋਸ ਸੀ ਉਹ ਗੁੱਸੇ 'ਚ ਆ ਗਏ। ਜਿਹੜੇ ਸਿਆਲਕੋਟ ਸ਼ਹਿਰ ਦੇ ਲੋਕ ਹੈ ਝੂਠੇ ਆ, ਵਾਅਦਾ ਕਰਕੇ ਮੁੱਕਰ ਗਏ ਆ। ਉਹ ਜਿਸ ਜਗ੍ਹਾ 'ਤੇ ਬੈਠ ਕੇ ਰੱਬ ਦੀ ਇਬਾਦਤ ਕਰਦੇ ਸੀ ਉਸ ਜਗ੍ਹਾ 'ਤੇ ਬੈਠ ਕੇ ਉਹਨਾਂ 40 ਦਿਨ ਦਾ ਚਿੱਲਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਦੀਆਂ 3 ਸ਼ਰਤਾਂ ਸੀ ਕਿ ਨਾ ਕਿਸੇ ਨੂੰ ਮਿਲਣਾ, ਨਾ ਕੁਝ ਖਾਣਾ ਤੇ ਨਾ ਰੋਸ਼ਨੀ ਦੀਆਂ ਕਿਰਨਾਂ ਆਪਣੇ ਉੱਪਰ ਆਉਣ ਦੇਣੀਆਂ। ਜਿਹੜੇ ਉਹਨਾਂ ਦੇ ਪੈਰੋਕਾਰ ਸੀ, ਮੰਨਣ ਵਾਲੇ ਸੀ, ਉਹਨਾਂ ਨੂੰ ਉਹਨਾਂ ਕਹਿ ਦਿੱਤਾ ਜੇ ਕੋਈ ਮਿਲਣ ਲਈ ਆਏ ਤਾਂ ਤੁਸੀਂ ਮਨਾ ਕਰ ਦੇਣਾ। ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਦੋਂ ਬੇੜੀ ਦੇ ਥੱਲੇ ਆ ਕੇ ਬੈਠੇ 1517 'ਚ ਤੇ ਨਾਲ ਭਾਈ ਮਰਦਾਨਾ ਜੀ ਸੀ। ਜਿਹੜੇ ਦੇ ਲੋਕ ਇੱਥੇ ਰਹਿਣ ਵਾਲੇ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਦੱਸਿਆ ਇੱਦਾਂ ਮੁਸ਼ਕਲਾਂ ਨੇ ਤੇ ਜਿਹੜੇ ਪੀਰ ਹਮਜ਼ਾ ਗੋਸ ਨੇ ਉਹ ਸ਼ਹਿਰ ਨੂੰ ਖਤਮ ਕਰਨਾ ਚਾਹੁੰਦੇ ਆ, ਤੁਸੀਂ ਰੱਬ ਅੱਗੇ ਅਰਦਾਸ ਕਰੋ ਜੇ ਮੁਸ਼ਕਲ ਆਸਾਨ ਹੋ ਜਾਏ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਜਾਓ ਉਹਨਾਂ ਨੂੰ ਕਹੋ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। 3 ਦਫਾ ਭੇਜਿਆ, ਉਹਨਾਂ 3 ਦਫਾ ਮਨਾ ਕਰ ਦਿੱਤਾ ਕਿ ਉਹ ਨਹੀਂ ਮਿਲ ਸਕਦੇ। ਫਿਰ ਗੁਰੂ ਨਾਨਕ ਦੇਵ ਜੀ ਨੇ ਰੱਬ ਅੱਗੇ ਅਰਦਾਸ ਕੀਤੀ। ਜਦੋਂ ਅਰਦਾਸ ਕੀਤੀ ਤੇ ਜਿਸ ਗੁੰਮਤ ਦੇ ਅੰਦਰ ਬੈਠ ਕੇ ਉਹ ਵਾਅਦਾ ਕਰਦੇ ਪਏ ਚਿੱਲਾ ਕੱਟ ਪਏ ਸੀ, ਉਹ ਫਟ ਕੇ ਰੋਸ਼ਨੀ ਦੀਆਂ ਕਿਰਨਾਂ ਉਹਨਾਂ ਦੇ ਉੱਪਰ ਪੈ ਗਈਆਂ ਤੇ ਜਿਹੜਾ ਉਹਨਾਂ ਦਾ ਚਿੱਲਾ ਸੀ ਉਹ ਭੰਨ ਹੋ ਗਿਆ। ਉਹ ਬਾਹਰ ਆ ਕੇ ਦੇਖਿਆ ਕਿ ਮੇਰਾ ਗੁੰਮਤ ਫਟ ਗਿਆ ਤੇ ਦੁਨੀਆ ਉੱਦਾਂ ਹੀ ਵਸਦੀ ਪਈ ਹੈ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਇੱਕ ਬੰਦਾ ਜਦੋਂ ਵਾਪਸ ਗਿਆ ਤੇ ਗੁੰਮਤ ਫਟ ਗਿਆ। ਫਿਰ ਉਹ ਗੁੱਸੇ ਨਾਲ ਪੀਰ ਹਮਜ਼ਾ ਗੋਸ ਜਿਹੜੇ ਸੀ ਗੁਰੂ ਨਾਨਕ ਦੇਵ ਜੀ ਕਹੇ ਕਿ ਤੁਸੀਂ ਮੇਰਾ ਚਿੱਲਾ ਭੰਨ ਕਰਨ ਵਾਲੇ ਕੌਣ ਹੁੰਦੇ ਹੋ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਤੁਸੀਂ ਇੱਕ ਗੁਨਾਹ ਕਰਨ ਲੱਗੇ ਸੀ, ਮੈਂ ਤੁਹਾਨੂੰ ਗੁਨਾਹ ਤੋਂ ਬਚਾਇਆ। ਪੀਰ ਹਮਜ਼ਾ ਗੋਸ ਕਹਿੰਦੇ ਨਹੀਂ, ਇਹ ਲੋਕ ਝੂਠਿਆਂ ਦਾ ਸ਼ਹਿਰ ਹੈ, ਮੈਂ ਇਹਨਾਂ ਨੂੰ ਸਜ਼ਾ ਦੇਣ ਲੱਗਾ ਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਇੱਕ ਬੰਦੇ ਸਾਰੇ ਸ਼ਹਿਰ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਚੰਗੇ ਮਾੜੇ ਲੋਕ ਹਰ ਜਗ੍ਹਾ ਹੀ ਹੁੰਦੇ ਆ। ਫਿਰ ਜਿਹੜੇ ਭਾਈ ਪੀਰ ਹਮਜ਼ਾ ਗੋਸ ਸੀ ਉਹ ਕਹਿੰਦੇ ਕਿ ਤੁਸੀਂ ਸਾਬਤ ਕਰਕੇ ਦੱਸੋ ਕਿ ਜੇ ਚੰਗੇ ਕਿਹੜੇ ਆ ਤੇ ਮਾੜੇ ਕਿਹੜੇ ਆ। ਫਿਰ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ 2 ਪੈਸੇ ਦਿੱਤੇ ਸੀ, ਜਾਓ ਇੱਕ ਦਾ ਸੱਚ ਇੱਕ ਦਾ ਝੂਠ ਖਰੀਦ ਕੇ ਲਿਆਓ। ਫਿਰਦੇ ਫਿਰਦੇ ਮੰਡੀ 'ਚ ਇੱਕ ਮੁੱਲਾ ਖੱਤਰੀ ਸਨ, ਉਸ ਦੇ ਕੋਲ ਗਏ ਤੇ ਉਹਨੂੰ ਕਹਿੰਦੇ 1 ਪੈਸੇ ਦਾ ਸੱਚ ਇੱਕ ਦਾ ਝੂਠ ਦੇ ਦੇ। ਉਹਨੇ 2 ਪੈਸੇ ਕੋਲ ਰੱਖ ਕੇ ਤੇ ਪਰਚੀਆਂ 'ਤੇ ਲਿਖ ਦਿੱਤਾ ਸੀ ਜੀਣਾ ਝੂਠ ਹੈ ਤੇ ਮਰਨਾ ਹੀ ਸੱਚ ਹੈ। ਉਹ ਲਿਆ ਗੁਰੂ ਨਾਨਕ ਦੇਵ ਜੀ ਨੂੰ ਦਿਖਾਇਆ। ਗੁਰੂ ਨਾਨਕ ਦੇਵ ਜੀ ਨੇ ਫਿਰ ਹਮਜ਼ਾ ਗੋਸ ਨੂੰ ਦਿਖਾਇਆ ਕਿ ਦੇਖੋ ਲੋਕਾਂ ਨੂੰ ਇੱਥੋਂ ਤੱਕ ਪਤਾ ਕਿ ਜਿਹੜਾ ਜੀਣਾ ਮਰਨਾ ਉਸ ਰੱਬ ਦੇ ਹੱਥ ਵਾਸਾ ਬੰਦੇ ਦੇ ਨਹੀਂ ਹੈ। ਸਾਨੂੰ ਦੁਨੀਆ ਦੇ ਭੇਜਿਆ ਗਿਆ ਰੱਬ ਨਾਲ ਜੋੜਨ ਲਈ, ਰੱਬ ਨਾਲ ਨੂੰ ਤੋੜਨ ਲਈ ਨਹੀਂ ਭੇਜਿਆ ਗਿਆ। ਫਿਰ ਉਹਨਾਂ ਦਾ ਗੁੱਸਾ ਠੰਡਾ ਹੋ ਗਿਆ ਸੀ, ਆਪਣੇ ਦਰਬਾਰ ਚਲੇ ਗਏ ਸੀ। ਗੁਰੂ ਨਾਨਕ ਦੇਵ ਜੀ ਫਿਰ ਅੱਗੇ ਯਾਤਰਾ ਲਈ ਚਲੇ ਗਏ ਸੀ। ਇਹ ਗੁਰਦੁਆਰਾ ਸਾਹਿਬ ਦੀ ਹਿਸਟਰੀ ਜੀ, ਬਹੁਤ ਸ਼ੁਕਰੀਆ। ਔਰ ਜਿਵੇਂ ਕਿ ਉਹਨਾਂ ਨੇ ਦੱਸਿਆ 1517 ਦੇ ਵਿੱਚ ਬਾਬਾ ਨਾਨਕ ਜੀ ਇੱਥੇ ਆਏ। ਬੇਰੀ ਦਾ ਦਰਖਤ ਸੀ ਜਿਹਦੇ ਥੱਲੇ ਆਪਨੇ ਕਿਆਮ ਕੀਤਾ ਸੀ। ਔਰ ਇਹ ਗੁਰਦੁਆਰਾ 47 ਦੇ ਜਿਹੜੇ ਦੰਗੇ ਸਨ ਉਸ ਤੋਂ ਲੈ ਕੇ ਤਾਂ 2018 ਤੱਕ ਇਹ ਬੰਦ ਰਿਹਾ। 2012 ਤੱਕ ਇਹ ਬੰਦ ਰਿਹਾ। 2012 ਤੋਂ ਬਾਅਦ ਫਿਰ ਇਹ ਖੋਲ੍ਹਿਆ ਗਿਆ। ਔਰ ਇਹਦੇ ਵਾਸਤੇ ETPB ਔਰ ਜਿਹੜੇ ਬਾਕੀ ਹਨ ਉਹਦੇ ਨਾਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ। ਔਰ ਇੱਥੋਂ ਦੇ ਲੋਕ ਜਿਵੇਂ ਜਸਕਰਨ ਸਿੰਘ ਹਨ, ਉਹਨਾਂ ਦੀ ਬੜੀਆਂ ਕੋਸ਼ਿਸ਼ਾਂ ਸਨ ਇਸ ਗੁਰਦੁਆਰੇ ਦੇ ਵਿੱਚ ਖੋਲ੍ਹਣ ਦੇ ਵਿੱਚ। ਔਰ ਹੁਣ ਇੱਥੇ ਬਾਬਾ ਨਾਨਕ ਦੇ ਮੰਨਣ ਨਾਲ ਉਹ ਜਦੋਂ ਵੀ ਤੁਸੀਂ ਆਓ ਤਾਂ ਤੁਹਾਨੂੰ ਇੱਥੇ ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਹਨ। ਔਰ ਸੱਚੇ ਪਾਤਸ਼ਾਹ ਬਾਬਾ ਨਾਨਕ ਦਾ ਉਹ ਕਲਾਮ ਜਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਇੱਥੇ ਆ ਕੇ ਉਸੇ ਤਰੀਕੇ ਹੀ ਜਾਣਦੇ ਹਨ ਜਿਵੇਂ ਲੋਕ ਕਰਤਾਰਪੁਰ ਜਾ ਕੇ ਉਹਨਾਂ ਦੇ ਬਾਰੇ ਜਾਣਦੇ ਹਨ। ਔਰ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਜਾਣਦੇ ਹਨ, ਜਾਂ ਕਿ ਅਸੀਂ ਬਾਕੀ ਗੁਰਦੁਆਰਿਆਂ ਦਾ ਉਹਦੇ ਵਿੱਚ ਜ਼ਿਕਰ ਕਰ ਦਈਏ ਕਿ ਉਹਦੇ ਵਿੱਚ ਸੱਚਾ ਸੌਦਾ ਗੁਰਦੁਆਰਾ ਹੈ। ਔਰ ਉਸ ਤੋਂ ਇਲਾਵਾ ਵਾਹ ਕੈਂਟ ਦੇ ਅੰਦਰ ਅਸੀਂ ਜਾਂਦੇ ਹਾਂ ਤਾਂ ਉੱਥੇ ਜਿੱਥੇ ਵਿਸਾਖੀ ਦੀ ਤਕਰੀਬਾਤ ਹੁੰਦੀਆਂ ਹਨ ਪੰਜਾ ਸਾਹਿਬ, ਉੱਥੇ ਵੀ ਆਓ ਤੁਹਾਨੂੰ ਅੱਗੇ ਵਿਜ਼ਿਟ ਕਰਵਾਉਂਦੇ ਹਾਂ।
ਪ੍ਰਕਾਸ਼ ਜੀ ਇਹ ਦੱਸੋ ਕਿ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਬਣਾ ਸੀ ਜਾਂ ਕਿ ਇਹਨਾਂ ਦਾ ਇੱਕ ਹਵਾਲਾ ਆਉਂਦਾ ਹੈ ਕਿ ਨੱਥਾ ਸਿੰਘ ਨੇ ਗੁਰਦੁਆਰਾ ਬਣਵਾਇਆ ਹਾਂਜੀ। ਸੀ? ਕੋਈ ਥੋੜੀ ਡਿਟੇਲ ਦੱਸੋ। ਹਾਂਜੀ ਭਾਜੀ, ਉਹਨਾਂ ਦੇ ਜਿਹੜੇ ਜਰਨੈਲ ਸੀ ਭਾਈ ਨੱਥਾ ਸਿੰਘ, ਇਹ ਉਹਨਾਂ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਸੀ। ਹਾਂਜੀ, ਤੇ ਇਹ ਉਸ ਦੌਰ 'ਚ ਬਣਿਆ ਸੀ ਗੁਰਦੁਆਰਾ ਔਰ ਸਾਹਿਬ। ਗੁਰਦੁਆਰਾ ਦੀ ਇੱਥੇ ਜ਼ਮੀਨ ਜਿਹੜੀ ਸੀ ਕਿਤਨੀ ਹੈ? ਉਹ ਹੈ ਇਸ ਵੇਲੇ ਵੀ ਹੈ ਜਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਸੀ ਉਹ 28 ਏਕੜ ਜ਼ਮੀਨ ਸੀ ਗੁਰਦੁਆਰਾ ਠੀਕ ਸਾਹਿਬ ਹੈ। ਦੀ, ਤੇ ਹੁਣ ਜਿਹੜੀ ਇਹ 8 ਕਨਾਲ ਆਵਾ ਬਸ ਗੁਰਦੁਆਰਾ ਸਾਹਿਬ 8 ਕਨਾਲ ਹੈ। ਹਾਂਜੀ। ਔਰ ਕੁਝ ਫੈਸਲਾਬਾਦ ਦੇ ਕਰੀਬ ਕੋ ਪਿੰਡ ਹੈ ਹਾਂਜੀ। ਬੇਰੀ ਵਾਲਾ, ਉੱਥੇ ਉੱਥੇ ਜ਼ਮੀਨ ਸਾਰੀ ਜ਼ਮੀਨ, ਹਾਂਜੀ। ਜ਼ਮੀਨ ਉੱਥੇ ਹੋਣੀ ਹਾਂਜੀ, ਸਾਰੀ। ਉੱਥੇ। ਠੀਕ, ਮਿਹਰਬਾਨੀ।